ਕੁਝ ਲੋਕ ਪੰਜਾਬ ਵਿੱਚ ਭਿੰਡਰਾਂਵਾਲਾ ਬਣਨ ਦੀ ਕੋਸ਼ਿਸ਼ ਕਰ ਰਹੇ ਸੀ। ਕੋਸ਼ਿਸ਼ ਵੀ ਕੀਤੀ, ਅੱਗੇ ਵੀ ਵਧੇ। ਸਰਕਾਰ ਸਾਡੀ ਨਹੀਂ ਸੀ, ਫਿਰ ਵੀ ਇਸੇ ਗ੍ਰਹਿ ਮੰਤਰਾਲੇ ਦੀਆਂ ਕੋਸ਼ਿਸ਼ਾਂ ਸਦਕਾ ਅੱਜ ਉਹ ਅਸਾਮ ਦੀ ਜੇਲ੍ਹ ਵਿੱਚ ਆਰਾਮ ਨਾਲ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰ ਰਹੇ ਹਨ। ਇਸ ਚੋਂ ਸਿੱਖਾਂ ਪ੍ਰਤੀ ਨਫ਼ਰਤ ਵੀ ਨਜ਼ਰ ਆਉਂਦੀ ਹੈ, ਪਿੰਡਾਂ ਵਾਲਿਆਂ ਪ੍ਰਤੀ। ਈਵਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਕਿਸ ਅੰਦਾਜ਼ ਦੇ ਵਿੱਚ ਪੇਸ਼ ਕੀਤਾ ਗਿਆ, ਇਹ ਆਪਣੇ ਆਪ ਦੇ ਵਿੱਚ ਦੱਸਦਾ ਹੈ ਵੀ ਇਹਨਾਂ ਦੇ ਅੰਦਰ ਕੀ ਚੱਲ ਰਿਹਾ ਹੈ। ਇਹ ਤੁਹਾਨੂੰ ਤਖਤ ਸਾਹਿਬਾਨ ਤੇ ਜਾ ਕੇ ਮੱਥਾ ਟੇਕਦੇ ਨਜ਼ਰ ਆਉਣਗੇ, ਵੀਰ ਬਾਲ ਦਿਵਸ ਦੇ ਨਾਂ ਥੱਲੇ ਇਵੇਂ ਲੱਗੇਗਾ ਜਿਵੇਂ ਕਿ ਇਹ ਬੜਾ ਗ੍ਰੈਟੀਟਿਊਡ ਸ਼ੋਅ ਕਰ ਰਹੇ ਨੇ, ਪਰ ਇਹ ਟਰੂਥ ਹੈ ਜਿਹੜੀ ਇਹਨੇ ਬਿਆਨੀ। RSS ਦਾ ਹੀ ਅਮਨ ਸੂਦ ਔਰ ਦੂਸਰਾ ਜਿਹੜਾ ਉਹ ਕੀ ਕਰਤੂਤ ਕਰ ਰਹੇ ਨੇ, ਤੇ ਫਿਰ ਤੁਹਾਨੂੰ ਇਹ ਸਮਝ ਆਏਗੀ ਕਿ ਵੀ ਇੱਕ ਪਾਸੇ ਇਹ ਹਿੰਦੂ ਸਿੱਖ ਇਸ਼ੂ ਬਣਾਉਣ ਦੀ ਲਾਈਨ ਜਿਹੜੀ ਕਿ ਬਰਾਬਰ ਇਹਨਾਂ ਨੂੰ ਰਹਿੰਦੀ, ਪੰਜਾਬ 'ਚ ਵੀ ਜਿਵੇਂ ਪੋਲਰਾਈਜੇਸ਼ਨ ਕਰਨ ਦੀ ਲਾਈਨ ਹੈ। ਔਰ ਜਦੋਂ ਅਸੀਂ ਕਹਿੰਦੇ ਹਾਂ ਵੀ ਲਾਅ ਐਂਡ ਆਰਡਰ ਸਟੇਟ ਦਾ ਮਸਲਾ ਹੈ, ਤੇ ਕ੍ਰੈਡਿਟ ਅਮਿਤ ਸ਼ਾਹ ਲੈ ਰਿਹਾ। ਜੋ ਵੀ ਸੰਤ ਭਿੰਡਰਾਂ ਵਾਲਿਆਂ ਦੀ ਸੋਚ ਤੇ ਭਾਵੇਂ ਉਹਨਾਂ ਦਾ ਭਰਾ ਭਤੀਜਾ ਕੋਈ ਹੋਰ ਸਿੱਖ ਬਣਨ ਦੀ ਕੋਸ਼ਿਸ਼ ਕਰੇਗਾ, ਉਹਨੂੰ ਭਾਰਤ ਦੀ ਸਰਕਾਰ ਕਦੇ ਮਾਫ ਨਹੀਂ ਕਰੇਗੀ। ਅਮਨ ਸੂਦ ਜਿਹਨੂੰ ਕੰਬਣਾ ਲਾਇਆ, ਕੰਬਣੀ ਛਿੜੀ ਹੋਈ ਹੈ, ਉਸ ਨੇ ਮਾਫੀ ਵੀ ਆ ਕੇ ਮੰਗ ਲਈ ਕਿ ਜੀ ਜੇ ਮੈਂ ਦੂਜੇ ਤੀਜੇ ਕੀਤਾ। ਕਿਸੇ ਨੇ ਕੁੱਲੂ ਦੀ ਅਦਾਲਤ 'ਚ ਉਹਦੇ ਖਿਲਾਫ ਕੇਸ ਵੀ ਰਜਿਸਟਰ ਕਰਤਾ, ਉਹਨੂੰ ਸਮਨ ਵੀ ਜਾਰੀ ਹੋ ਗਏ ਨੇ ਜਾਂ ਦੂਜੇ। ਔਰ ਇੱਧਰ ਹਿਮਾਚਲ ਟਰਾਂਸਪੋਰਟ ਦੀਆਂ ਬੱਸਾਂ ਉਹ ਫੈਸਲਾ ਕਰਤਾ ਉਹਨਾਂ ਨੇ ਜੀ ਹੁਣ ਨਹੀਂ ਭੇਜਣੀਆਂ। ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ ਦੂਸਰੇ ਸੈਗਮੈਂਟ 'ਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਪਿਛਲੇ ਦਿਨੀ ਪਾਰਲੀਮੈਂਟ ਵਿੱਚ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸੰਤ ਭਿੰਡਰਾਂਵਾਲਿਆਂ ਤੇ ਟਿੱਪਣੀ ਕਰਦਿਆਂ ਅੰਮ੍ਰਿਤਪਾਲ ਸਿੰਘ ਦੀ ਗ੍ਰਿਫਤਾਰੀ ਤੇ ਵੀ ਜਿਹੜੀ ਤੰਜ਼ ਕੀਤਾ, ਸੋ ਜਿਸ ਦਾ ਸਿੱਖ ਕੌਮ ਵੱਲੋਂ ਜ਼ੋਰਦਾਰ ਪ੍ਰਤੀਕਰਮ ਦਿੱਤਾ ਗਿਆ। ਔਰ ਇਸੇ ਤਰ੍ਹਾਂ ਸਿੱਖ ਯਾਤਰੂਆਂ ਤੋਂ ਰਾਜ ਕਰੇਗਾ ਖਾਲਸਾ ਦੀ ਲਿਖਤ ਵਾਲੇ ਨਿਸ਼ਾਨ ਸਾਹਿਬ ਖੋਣ ਅਤੇ ਸੰਤ ਭਿੰਡਰਾਂਵਾਲਿਆਂ ਦੀ ਤਸਵੀਰ ਦੀ ਬੇਅਦਬੀ ਕਰਨ ਵਾਲੇ ਅਮਨ ਸੂਦ ਦੇ ਵੀ ਪਸੀਨੇ ਛੁੱਟੇ ਹੋਏ ਨੇ। ਇਹ ਘਟਨਾਕ੍ਰਮ ਦਰਸਾਉਂਦਾ ਹੈ ਕਿ ਸਿੱਖ ਕੌਮ ਆਪਣੇ ਨਾਇਕ 20ਵੀਂ ਸਦੀ ਦੇ ਮਹਾਨ ਸਿੱਖ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੂੰ ਕਿੰਨਾ ਪਿਆਰ ਕਰਦੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ, ਦੇਖਣ ਸੁਣ ਲਿਆ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਜਿਹੜਾ ਇਨਸਾਨ ਜਜ਼ਬਾਤੀ ਹੁੰਦਾ ਹੈ ਜਾਂ ਜਿਹੜੀਆਂ ਕੌਮਾਂ ਜਜ਼ਬਾਤੀ ਹੁੰਦੀਆਂ ਨੇ, ਉਹ ਕਿਸੇ ਵੀ ਸਿਚੁਏਸ਼ਨ ਬਾਰੇ ਰਿਐਕਟ ਕਰਦੀਆਂ, ਉਹ ਆਪਣੇ ਜਜ਼ਬਾਤ ਨੂੰ ਕਾਬੂ 'ਚ ਨਹੀਂ ਰੱਖ ਸਕਦੀਆਂ। ਜਿਹੜੇ ਸ਼ਾਤਰ ਕਿਸਮ ਦੇ, ਸ਼ਰੂਡ ਕਿਸਮ ਦੇ, ਬੇਈਮਾਨ ਕਿਸਮ ਦੇ ਲੋਕ ਹੁੰਦੇ ਨੇ, ਉਹ ਆਪਣੀਆਂ ਇਮੋਸ਼ਨਸ ਨੂੰ ਲੁਕਾ ਸਕਦੇ ਨੇ। ਉਹ ਤੁਹਾਡੇ ਨਾਲ ਬੜਾ ਪਲੇਜ਼ੈਂਟਲੀ ਬਿਹੇਵ ਕਰਨਗੇ, ਪਰ ਉਹਨਾਂ ਦੇ ਅੰਦਰ ਇੱਕ ਰਿਵੈਂਜ ਹੁੰਦਾ ਹੈ ਜਾਂ ਇੱਕ ਅੰਦਰ ਉਹਨਾਂ ਦੇ ਇੱਕ ਤੰਤਰ ਕੰਮ ਕਰ ਰਿਹਾ ਹੁੰਦਾ ਹੈ ਕਿ ਵੀ ਉਹਨਾਂ ਨੇ ਤੁਹਾਨੂੰ ਕਦੋਂ ਤੇ ਕਿੱਥੇ ਤੇ ਕਿਵੇਂ ਜਿਹੜਾ ਹੈ ਉਹ ਡਿੱਗਣਾ ਹੈ ਜਾਂ ਮਾਰਨਾ ਹੈ। ਔਰ ਉਹ ਸਮੇਂ-ਸਮੇਂ ਫਿਰ ਜਿਹਨਾਂ ਨੂੰ ਅੰਗਰੇਜ਼ੀ ਵਾਲੇ ਟਰਾਇਲ ਬੈਲੂਨ ਕਹਿੰਦੇ ਨੇ, ਅਸੀਂ ਜਿਹੜਾ ਟੈਸਟਿੰਗ ਆਫ ਵਾਟਰ ਵੀ ਕਹਿੰਦੇ ਆ, ਪਾਣੀ ਨੂੰ ਦੇਖਣਾ ਵੀ ਕਿੰਨਾ ਕੁ ਲਿਊਕਵਾਰਮ ਹੈ ਜਾਂ ਗਰਮ ਹੈ, ਉਹ ਟੈਸਟਿੰਗ ਆਫ ਵਾਟਰ ਵੀ ਕਰਦੇ ਨੇ ਜਾਂ ਟਰਾਇਲ ਬੈਲੂਨ ਵੀ ਛੱਡਦੇ ਨੇ। ਬਿਲਕੁਲ, ਇਹ ਦੇਖਣ ਦੇ ਲਈ ਕਿ ਵੀ ਕਿੰਨਾ ਕੁ ਜਜ਼ਬਾ ਬਚਿਆ ਹੈ ਜਾਂ ਕਿੰਨਾ ਕੁ ਪਾਰਟ ਹੈ। ਔਰ ਜੇ ਅਸੀਂ ਜਿਹੜੇ ਥੋੜ੍ਹੇ ਬਰੋਡਰ ਵਿਊ ਨਾਲ ਘਟਨਾਕ੍ਰਮ ਨੂੰ ਦੇਖਦੇ ਨੇ, ਉਹਨਾਂ ਨੂੰ ਇਹ ਸਮਝ ਆ ਜਾਂਦਾ ਹੈ ਕਿ ਵੀ ਇਹ ਕੁਛ ਘਟਨਾਵਾਂ ਜਿਹੜੀਆਂ ਤੁਹਾਨੂੰ ਲੱਗਦਾ ਹੈ ਕਿ ਵੀ ਇਹ ਉੱਪਰੋਂ ਥੱਲੇ ਹੋ ਰਹੀਆਂ ਨੇ, ਇਹ ਮਹਿਜ਼ ਕੋਇਨਸੀਡੈਂਸ ਨਹੀਂ ਹੈ। ਕੋਇਨਸੀਡੈਂਸ ਕਹਿੰਦੇ ਨੇ ਕਿ ਜੀ ਇਹ ਕੋਈ ਇੱਕ ਦਾ ਦੂਸਰੇ ਨਾਲ ਅਚਨਚੇਤ ਵਾਪਰ ਜਾਣਾ, ਦੋ ਘਟਨਾਕ੍ਰਮ ਜਿਹੜੀਆਂ ਨੇ, ਇਹ ਕੋਇਨਸੀਡੈਂਸ ਨਹੀਂ ਹੈ, ਇਹ ਕੈਲਕੂਲੇਟਡ ਹੈ। ਔਰ ਇਸ ਕੋਈ ਦੋ ਰਾਵਾਂ ਨਹੀਂ ਨੇ ਕਿ ਪੰਜਾਬ ਨੂੰ ਪਿਛਲੇ 40 ਸਾਲਾਂ ਤੋਂ ਸਿੱਧੇ ਤੌਰ ਦੇ ਉੱਤੇ ਭਾਰਤ ਦੀਆਂ ਖੁਫੀਆ ਏਜੰਸੀਆਂ ਰਨ ਕਰਦੀਆਂ ਨੇ। ਇੱਕ ਟਾਸਕ ਜਿਹੜੀ 40 ਸਾਲ ਪਹਿਲਾਂ ਜਦੋਂ ਜੂਨ 84 ਦੇ ਪਹਿਲੇ ਹਫ਼ਤੇ ਦਰਬਾਰ ਸਾਹਿਬ ਤੇ ਫੌਜ ਚਾੜੀ ਗਈ, ਸਿੱਖ ਕੌਮ ਦੇ ਖਿਲਾਫ ਟੋਟਲ ਵਾਰ ਡਿਕਲੇਅਰ ਕੀਤੀ ਗਈ,
ਇਹਨਾਂ 40 ਸਾਲਾਂ ਤੋਂ ਹੀ ਪੰਜਾਬ ਦਾ ਹਰ ਚੀਫ ਮਿਨਿਸਟਰ ਸੂਬੇਦਾਰ ਤੋਂ ਵੱਧ ਦਾ ਰੁਤਬਾ ਨਹੀਂ ਰੱਖਦਾ। ਭਾਵੇਂ ਕਨਸਟੀਟਿਊਸ਼ਨਲੀ ਲਾ ਐਂਡ ਆਰਡਰ ਸਟੇਟ ਸਬਜੈਕਟ ਹੈ ਭਾਰਤੀ ਸੰਵਿਧਾਨ 'ਚ, ਪਰ ਉਹਨੂੰ ਸੈਂਟਰ ਏਜੰਸੀਆਂ ਰਨ ਕਰਦੀਆਂ ਨੇ। ਔਰ ਸਿੱਖਾਂ ਦੇ ਖਿਲਾਫ ਹਰ ਹਥਿਆਰ, ਇਕੱਲਾ ਚਾਣਕਿਆ ਨੀਤੀ ਨਹੀਂ, ਜੋ ਵੀ ਹੋਰ ਮਾਡਰਨ IT ਸੈਕਟਰ ਰਾਹੀਂ ਵੀ ਜੋ ਇਹਨਾਂ ਨੇ ਜਿਸ ਕਿਸਮ ਦਾ ਸਾਰਾ ਜਿਹੜਾ ਇਹ ਉਹ ਲੜ ਸਿੱਖਾਂ ਨੂੰ ਥੱਲਾ ਲਾਉਣ ਦੇ ਲਈ ਕਰ ਸਕਦੇ ਨੇ, ਉਹ ਕਰ ਰਹੇ ਨੇ। ਔਰ ਸਮੇਂ-ਸਮੇਂ ਇਹ ਉਸ ਨੂੰ ਟੈਸਟ ਕਰਦੇ ਨੇ ਵਾਟਰ ਨੂੰ ਕਿ ਭਾਈ ਕਿਵੇਂ ਹੋਏ। ਔਰ ਅਸੀਂ ਜੇ ਤੁਸੀਂ ਇਹ ਦੇਖੋਗੇ, ਕੰਗਣਾ ਰਣੌਤ ਜਿਹੜੀ ਇੱਕ ਮੈਂਟਲੀ ਸਿੱਖ ਜਿਹੜੀ ਹੈ ਉਹ ਔਰਤ ਹੈ, ਔਰ ਕਿਸ ਲੈਵਲ ਦਾ ਉਹਨੂੰ ਕਿਵੇਂ ਲਿਆ ਕੇ ਮੰਡੀ ਤੋਂ ਖੜਾ ਕਰਾਉਣਾ, ਪਹਿਲਾਂ ਉਸ ਤੋਂ ਸਾਰਾ ਕਿਸਾਨ ਮੂਵਮੈਂਟ ਦੂਜੇ ਤੀਜੇ ਵੇਲੇ ਜੋ ਕੁਛ ਕਰਾਉਣਾ, ਫਿਰ ਬਣਨ ਤੋਂ ਬਾਅਦ ਵੀ ਉਸ ਤੋਂ ਫਾਰਮਰਸ ਦੇ ਲਈ, ਸਿੱਖਾਂ ਦੇ ਲਈ ਓਵਰਆਲ ਜਿਹੜਾ ਹੈ, ਔਰ ਉਹਦੇ ਤੋਂ ਹੀ ਉਹ ਫਿਲਮ ਬਣਵਾ ਕੇ ਹਾਲਾਂ ਇੰਦਰਾ ਗਾਂਧੀ ਜਾਂ ਦੂਸਰੇ ਦਾ ਉਹਨੂੰ ਰੋਲ, ਉਹ ਪਹਿਲਾਂ ਇਲੈਕਸ਼ਨਾਂ ਤੋਂ ਰਿਲੀਜ਼ ਹੋਣ ਦੀ ਲਾਈਨ ਸੀ। ਸੋ ਮਤਲਬ ਉਹਦੇ 'ਚ ਵੀ ਸੰਤ ਭਿੰਡਰਾਂਵਾਲਿਆਂ ਦੀ ਪਿਕਚਰ, ਔਰ ਦੂਸਰਾ ਹਾਲਾਂ ਉਹਦਾ ਨਾਂ ਫਿਲਮ ਦਾ ਐਮਰਜੈਂਸੀ ਹੈ। ਐਮਰਜੈਂਸੀ ਦੇ ਵੇਲੇ ਤਾਂ ਸੰਤ ਭਿੰਡਰਾਂਵਾਲੇ ਸੀਨ ਤੇ ਵੀ ਨਹੀਂ ਸੀ। ਜਦੋਂ ਐਮਰਜੈਂਸੀ ਟੁੱਟਦੀ ਹੈ ਜਾਂ ਆਲਮੋਸਟ ਅਖੀਰਲੇ ਦਿਨ ਉਦੋਂ 1977 ਦੇ ਵਿੱਚ ਜਿਹੜਾ ਹੈ ਉਹ ਸੰਤ ਭਿੰਡਰਾਂਵਾਲੇ ਸੇਵਾ ਲੈਂਦੇ ਨੇ। ਉਸ ਤੋਂ ਪਹਿਲਾਂ ਤਾਂ ਉਹ ਸੀਨ ਤੇ ਵੀ ਨਹੀਂ ਨੇ। ਲੇਕਿਨ ਉਦੋਂ ਵੀ ਕਿਉਂਕਿ ਇਹ ਜਿਹੜੀ ਦੁਸ਼ਮਣ ਤਾਕਤ ਤੁਹਾਨੂੰ ਸਬਡਿਊ ਕਰਨਾ ਚਾਹੁੰਦੀ ਹੈ, ਤੁਹਾਨੂੰ ਗੁਲਾਮ ਬਣਾਉਣਾ ਚਾਹੁੰਦੀ ਹੈ, ਉਹ ਤੁਹਾਡੇ ਨਾਇਕਾਂ ਨੂੰ ਡਿਮਿਨਾਈਜ਼ ਕਰਦੇ ਨੇ, ਉਹਦਾ ਸ਼ੈਤਾਨੀਕਰਨ ਕਰਦੇ ਨੇ। ਬਿਲਕੁਲ। ਔਰ ਇਹ ਜੇ ਤੁਸੀਂ ਇਹ ਦੇਖੋਗੇ, ਹੁਣ ਬੇਸ਼ੱਕ LK ਅਡਵਾਨੀ ਗੁਰੂ ਸੀ ਨਰਿੰਦਰ ਮੋਦੀ ਦਾ ਸਿਆਸੀ ਤੌਰ ਤੇ ਖੁਦਗਰਜ਼ ਆਦਮੀ ਨੇ, ਜਿਹੜਾ ਮਰਡਰਰ ਹੈ, ਇਹਨੇ ਸਭ ਤੋਂ ਪਹਿਲਾਂ ਤਾਂ ਆਪਣੇ ਗੁਰੂ ਨੂੰ ਖੂੰਜੇ ਲਾਇਆ। ਪਰ ਹੁਣ ਜੇ ਤੁਸੀਂ ਅਡਵਾਨੀ ਦੀ ਆਟੋਬਾਇਓਗ੍ਰਾਫੀ ਦੇ ਵਿੱਚ ਸੰਤ ਭਿੰਡਰਾਂਵਾਲਿਆਂ ਦੇ ਲਈ ਲਫ਼ਜ਼ ਦੇਖਦੇ ਹੋ ਤੇ ਉਹ ਫਰੈਂਕਨਸਟਾਈਨ ਲਫ਼ਜ਼ ਯੂਜ਼ ਕਰਦਾ ਹੈ, ਇੱਕ ਭਸਮਾਸੁਰ। ਇਹਨਾਂ ਦਾ ਇੱਕ ਬੜਾ ਖਤਰਨਾਕ, ਇਹਨਾਂ ਦੇ ਹਿੰਦੂ ਮਾਈਥੋਲੋਜੀ ਦੇ ਵਿੱਚ ਇੱਕ ਰਾਖਸ਼ਸ ਹੈ, ਉਸ ਦੇ ਨਾਲ ਤਸ਼ਬੀਹ ਦਿੱਤੀ ਜਾਂਦੀ ਹੈ, ਭਸਮਾਸੁਰ ਬਣਾ ਕੇ ਪੇਸ਼ ਕੀਤਾ ਜਾਂਦਾ ਹੈ। ਹੁਣ ਇੱਕ ਪਾਸੇ ਉਹ ਭਿੰਡਰਾਂਵਾਲੇ ਜਿਹੜੇ ਸਿੱਖ ਕੌਮ ਦੇ ਨਾਇਕ ਨੇ, ਜਿਨ੍ਹਾਂ ਦਾ ਉਭਾਰ ਇਹ ਨਹੀਂ ਹੈ ਵੀ ਉਹਨਾਂ ਨੂੰ ਸਿੱਖਾਂ ਨੇ ਕਿਸੇ ਪ੍ਰਚਾਰ ਤੰਤਰ ਨਾਲ ਥੋਪਿਆ। ਬਹੁਤਿਆਂ ਨੂੰ ਸ਼ਾਇਦ ਯਾਦ ਨਾ ਹੋਏ, ਜਿਹੜੇ ਨਵੀਂ ਜਨਰੇਸ਼ਨ ਨੇ, ਕਿਉਂਕਿ ਹੁਣ ਤਾਂ ਮਿਲੇਨੀਅਮ ਸ਼ੁਰੂ ਹੋਏ ਨੂੰ ਵੀ 25 ਸਾਲ ਹੋ ਗਏ ਨੇ। ਨਵਾਂ ਮਿਲੇਨੀਅਮ ਸ਼ੁਰੂ ਹੋਣ ਤੋਂ ਪਹਿਲਾਂ ਇੱਕ ਪ੍ਰੋਸੈਸ ਵਿੱਢੀ ਗਈ ਜਿਹਦੇ 'ਚ ਵੱਡੇ ਵੱਡੇ ਵਿਦਵਾਨ ਸਕਾਲਰ, ਜਿਨ੍ਹਾਂ 'ਚ ਉਦੋਂ ਜਿਹੜੇ ਨੇ ਹਰਿੰਦਰ ਸਿੰਘ ਮਹਿਬੂਬ ਜਿਉਂਦੇ ਸੀ, ਗੁਰਤੇਜ ਸਿੰਘ IAS, ਹੋਰ ਵੀ 3-4 ਨਿਰਪੱਖ, ਇੱਕ ਗਲੋਬਲ ਕੈਂਪੇਨ ਵਿੱਢਿਆ ਗਿਆ। ਕਿਉਂਕਿ ਇੱਕ ਇਹ ਪ੍ਰੋਸੈਸ ਹੈ ਬਾਹਰ ਵੀ ਕਿ ਜੀ ਜਦੋਂ ਸੈਂਚਰੀ ਖਤਮ ਹੁੰਦੀ ਹੈ, ਮੈਨ ਆਫ ਦਾ ਸੈਂਚਰੀ ਜਾਂ ਮੈਨ ਆਫ ਦਾ ਈਅਰ ਤੇ ਮੈਨ ਆਫ ਦਾ ਮਿਲੇਨੀਅਮ। ਹੁਣ ਸਿੱਖ ਆਫ ਦਾ ਸੈਂਚਰੀ ਕਿ 20ਵੀਂ ਸਦੀ ਖਤਮ ਹੋ ਰਹੀ ਸੀ, 21ਵੀਂ ਸਦੀ ਵੀ ਸ਼ੁਰੂ ਹੋ ਰਹੀ ਸੀ, ਨਿਊ ਮਿਲੇਨੀਅਮ ਵੀ ਹੋ ਰਿਹਾ ਸੀ। ਬਿਲਕੁਲ। ਸੋ ਇੱਕ ਪੂਰੀਆਂ ਅਖਬਾਰਾਂ ਦੇ ਵਿੱਚ ਪੰਜਾਬੀ ਅਜੀਤ ਤੋਂ ਲੈ ਕੇ ਉੱਥੋਂ ਦੇ ਸਾਰੇ ਨਿਊਜ਼ਪੇਪਰਸ, ਪੂਰੀ ਐਡਵਰਟਾਈਜ਼ਮੈਂਟ ਦਿੱਤੀ ਗਈ। ਕਈ ਹਫ਼ਤੇ ਕੈਂਪੇਨ ਚੱਲਿਆ ਕਿ ਵੀ ਸਿੱਖ ਕਿਹਨੂੰ ਸਿੱਖ ਆਫ ਦਾ ਸੈਂਚਰੀ ਚੁਣਦੇ ਨੇ, ਕਿ 20ਵੀਂ ਸਦੀ ਦਾ, ਜਦੋਂ ਅਸੀਂ 20ਵੀਂ ਸਦੀ ਦੇ ਮਹਾਨ ਸਿੱਖ ਕਹਿੰਦੇ ਹਾਂ, ਇਹ ਇੱਕ ਵੋਟਿੰਗ ਸਿਸਟਮ ਹੋਈ। ਜਿਵੇਂ ਅੱਜ ਅਸੀਂ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਦੀ ਗੱਲ ਕਰ ਰਹੇ ਹਾਂ, ਸਾਲ 2000 'ਚ ਉਹਦੇ ਸੈਂਟਰ ਬਣਾਏ ਗਏ, ਬਾਈ ਮੇਲ ਵੀ ਵੋਟਾਂ ਹੋਈਆਂ, ਬਾਹਰ ਵੀ ਇਹ ਸਾਰੀ ਮੁਹਿੰਮ, ਔਰ ਉਹਦੇ 'ਚ ਉਮੀਦਵਾਰ ਵੀ ਆਏ। ਇਹ ਨਹੀਂ ਹੈ ਕਿ ਵੀ ਸੰਤ ਭਿੰਡਰਾਂਵਾਲਿਆਂ ਨੇ ਉਹਨਾਂ ਦਾ ਨਾਂ ਉਸ ਵੋਟਿੰਗ ਸਿਸਟਮ 'ਚੋਂ ਐਜ਼ ਏ ਟੌਪ ਨਿਕਲਿਆ। ਫਿਰ ਭਗਤ ਪੂਰਨ ਸਿੰਘ ਪਿੰਗਲਵਾੜਾ ਦਾ ਨਾਂ ਸੀ, ਈਵਨ ਸਰ ਕਪੂਰ ਸਿੰਘ ਦਾ ਨਾਂ ਸੀ, ਈਵਨ ਜਿਹੜੇ ਨੇ ਬਾਬਾ ਖੜਕ ਸਿੰਘ ਦਾ ਨਾਂ ਸੀ। ਉਹ ਲੋਕਾਂ ਲਈ ਖੁੱਲ੍ਹਾ ਛੱਡਿਆ ਹੋਇਆ ਸੀ ਕਿ ਵੀ ਤੁਸੀਂ ਜਿਹਨੂੰ ਮਰਜ਼ੀ ਨੋਮੀਨੇਟ ਕਰੋ ਕਿ ਵੀ ਤੁਹਾਡੇ ਮੁਤਾਬਕ ਕਿਹਨੇ 20ਵੀਂ ਸਦੀ ਦੇ ਵਿੱਚ ਸਿੱਖ ਪਰੰਪਰਾਵਾਂ, ਸਿੱਖ ਵੈਲਿਊਜ਼, ਉਹਨਾਂ ਨੂੰ ਜਿਹੜਾ ਉਹ ਕਾਇਮ ਰੱਖਿਆ। ਔਰ ਆਲਮੋਸਟ 80% ਜਿਹੜੀਆਂ ਵੋਟਾਂ ਨੇ, ਜਿਹੜੀਆਂ ਲੱਖਾਂ ਦੀ ਗਿਣਤੀ 'ਚ ਸੀ, ਰਿਕਮੈਂਡੇਸ਼ਨ ਸੀ, ਉਹਦੇ 'ਚ ਈਵਨ ਗੁਰਚਰਨ ਸਿੰਘ ਟੌੜਾ ਵਰਗੇ ਦੂਜੇ ਤੀਜੇ, ਉਹਨਾਂ ਦੀਆਂ ਸਾਰੀਆਂ ਵੋਟਾਂ ਵੀ ਉਹਨਾਂ ਨੇ ਆਪਣੇ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਨੂੰ 20ਵੀਂ ਸਦੀ ਦਾ ਮਹਾਨ ਸਿੱਖ ਐਲਾਨਿਆ ਸੀ। ਔਰ ਇਹੀ ਕਾਰਨ ਹੈ ਕਿ ਵੀ ਉਹਨਾਂ ਦੇ
ਜਦੋਂ ਅਸੀਂ ਨਾਨਕਸ਼ਾਹੀ ਕੈਲੰਡਰ 'ਚ ਦੇਖਦੇ ਹਾਂ 5 ਤੇ 6 ਜੂਨ ਦੀ ਦਰਮਿਆਨੀ ਰਾਤ ਉਹਨਾਂ ਦੀ ਸ਼ਹੀਦੀ ਹੁੰਦੀ ਹੈ। ਸਿੱਖ ਕੈਲੰਡਰ 'ਚ 6 ਜੂਨ ਦਾ ਦਿਨ ਸੰਤ ਭਿੰਡਰਾਂ ਵਾਲਿਆਂ ਦਾ ਸ਼ਹੀਦੀ ਦਿਨ ਹੈ। ਅਕਾਲ ਤਖਤ ਸਾਹਿਬ ਤੋਂ ਉਹਨਾਂ ਨੂੰ ਸ਼ਹੀਦ ਐਲਾਨਿਆ ਗਿਆ ਔਰ ਅੱਜ ਵੀ ਹਰ ਸਾਲ 6 ਜੂਨ ਨੂੰ ਅਕਾਲ ਤਖਤ ਸਾਹਿਬ ਤੇ ਜਿਹੜਾ ਭੋਗ ਪਾ ਦੁਨੀਆ ਭਰ 'ਚ ਤਾਂ ਕੀਤਾ ਹੀ ਜਾਂਦਾ। ਅੱਛਾ, ਹੁਣ ਇਹਦੇ 'ਚ ਤਾਂ ਕੋਈ ਦੋ ਰਾਵਾਂ ਨਹੀਂ ਨੇ ਕਿ ਵੀ ਇਹ ਠੀਕ ਹੈ, ਜਿਵੇਂ ਉਹ ਸਾਡੇ ਕਵੀਸ਼ਰ ਵੀਰ ਗਾਉਂਦੇ ਨੇ ਕਿ ਵੀ ਸੰਤ ਭਿੰਡਰਾਂ ਵਾਲਿਆਂ ਦੀ ਤਸਵੀਰ ਡਰਾਵੇ ਵੈਰੀ ਨੂੰ, ਉਹ ਤਸਵੀਰ ਤੋਂ ਵੀ ਡਰਦੇ ਨੇ, ਪਾਬੰਦੀਆਂ ਵੀ ਲਾਈਆਂ ਗਈਆਂ। ਔਰ ਜਿਵੇਂ ਇੱਕ ਇੰਡੀਅਨ ਐਕਸਪ੍ਰੈਸ ਦੇ ਰਿਪੋਰਟਰ ਨੇ ਇੱਕ ਵਾਰ ਕਿਹਾ ਕਿ ਜੀ ਮੈਂ ਜਦੋਂ ਦਰਬਾਰ ਸਾਹਿਬ ਤੋਂ ਬਾਹਰ ਨਿਕਲਿਆ ਤੇ ਜਿਹੜੀਆਂ ਦੁਕਾਨਾਂ ਜਿਹੜੇ ਵੇਚਦੇ ਨੇ ਤਸਵੀਰਾਂ ਵੀ ਔਰ ਪੰਜ ਕਕਾਰ ਵੀ, ਉਹ ਹਿੰਦੂ ਪੱਤਰਕਾਰ ਸੀ, ਉਹਨੇ ਕਿਹਾ ਮੈਂ ਦੇਖਿਆ ਕਿ ਵੀ ਇੱਕ ਪਾਸੇ ਸੰਤ ਭਿੰਡਰਾਂ ਵਾਲਿਆਂ ਦੀ ਤਸਵੀਰ ਸੀ ਜਿਹੜੀ ਲਾਈ ਹੋਈ ਸੀ ਉਹਨਾਂ ਨੇ, ਇੱਕ ਪਾਸੇ ਲੌਂਗੋਵਾਲ ਵੀ ਸੀ ਕਿਉਂਕਿ ਲੌਂਗੋਵਾਲ ਨੂੰ ਵੀ ਸਰਕਾਰੀਆਂ ਨੇ ਸ਼ਹੀਦ ਬਣਾਇਆ ਸੀ। ਔਰ ਉਹਨਾਂ ਨੇ ਕਿਹਾ ਜੀ ਮੈਂ ਉਹਨਾਂ ਨੂੰ ਪੁੱਛਿਆ ਕਿ ਵੀ ਕਿੰਨੀਆਂ ਤਸਵੀਰਾਂ ਰੋਜ਼ ਵਿਕਦੀਆਂ ਨੇ ਭਿੰਡਰਾਂ ਵਾਲਿਆਂ ਦੀਆਂ? ਉਹ ਕਹਿੰਦਾ ਜੀ ਜਿੰਨੀਆਂ ਰੱਖਦੀ ਹੈ, ਕਈ ਵਾਰੀ ਡਿਮਾਂਡ ਇੰਨੀ ਕਿ ਵੀ ਸਾਡੇ ਕੋਲ ਨਹੀਂ ਹੁੰਦੀਆਂ। ਤੇ ਉਹ ਕਹਿੰਦਾ ਜੀ ਲੌਂਗੋਵਾਲ ਦੀਆਂ, ਕਹਿੰਦਾ ਜੀ ਇਹ ਰੱਖਿਆ ਹੀ ਕਿੰਨੇ ਦਿਨ ਹੋ ਗਏ ਨੇ, ਇਹ ਵੀ ਨਹੀਂ ਵਿਕੀ। ਉਹ ਕਹਿੰਦਾ ਇਹ ਕਿਉਂ? ਉਹ ਕਹਿੰਦੇ ਜਿਹੜੇ ਆਪ ਵਿਕ ਜਾਂਦੇ ਨੇ ਉਹਨਾਂ ਦੀ ਤਸਵੀਰ ਨਹੀਂ ਵਿਕਦੀ। ਸੋ ਇਹ ਹੁਣ ਨਾਇਕ ਜਾਂ ਸ਼ਹੀਦ ਜਾਂ ਹੀਰੋ ਕੋਈ ਬਣਾਇਆ ਤੇ ਨਹੀਂ ਬਣਦੇ, ਉਹ ਤਾਂ ਲੋਕਾਂ ਦੇ ਦਿਲਾਂ 'ਚੋਂ ਪੈਦਾ ਹੁੰਦੇ ਨੇ। ਔਰ ਇਹੀ ਕਾਰਨ ਹੈ ਕਿ ਵੀ ਇਹਨਾਂ ਨੂੰ ਇਹ ਲੱਗਦਾ ਹੈ ਵੀ ਖਾਲਿਸਤਾਨ ਦੀ ਮੂਵਮੈਂਟ, ਜੂਨ 84 ਦੀ ਬਹਾਦਰੀ, ਸਾਡਾ ਗਲੋਰੀਅਸ ਇਤਿਹਾਸ, ਇਹਨੂੰ ਨੈਗੇਟ ਕਰੋ। ਇਸ ਲਈ ਉਹਨਾਂ ਨੇ ਜਾਲੀ ਜਿਹੇ ਖਾੜਕੂਆਂ ਰਾਹੀਂ ਫਿਲਮਾਂ ਵੀ ਬਣਵਾਈਆਂ ਕਿ ਜੀ ਕੀ ਬਦਫੈਲੀਆਂ ਹੁੰਦੀਆਂ ਸੀ, ਉਸੇ ਸਾਰੇ ਇਮੇਜ ਨੂੰ ਨੈਗੇਟ ਕਰਨ ਲਈ। ਲੇਕਿਨ ਹਰ ਚੜ੍ਹਦੇ ਸੂਰਜ ਦੇ ਨਾਲ ਭਿੰਡਰਾਂ ਵਾਲੇ ਔਰ ਇਸ ਦੌਰ ਦੇ ਜਿਹੜੇ ਸਾਡੇ ਬੇਅੰਤ ਸਿੰਘ, ਸਤਵੰਤ ਸਿੰਘ, ਜਿੰਦੇ, ਸੁੱਖੇ, ਦਿਲਾਵਰ ਸਿੰਘ, ਈਵਨ ਰਾਜੋਆਣਾ ਨੂੰ ਜ਼ਿੰਦਾ ਸ਼ਹੀਦ ਦਾ ਖਿਤਾਬ ਦਿੱਤਾ ਗਿਆ, ਭਾਈ ਦਿਲਾਵਰ ਸਿੰਘ ਨੂੰ ਸ਼ਹੀਦ ਦਾ ਖਿਤਾਬ ਅਕਾਲ ਤਖਤ ਤੋਂ ਦਿੱਤਾ ਗਿਆ। ਹੁਣ ਇਸ ਸਾਰੇ ਨੂੰ ਕਿਉਂਕਿ ਜਿਉਂ-ਜਿਉਂ ਬਾਹਰ ਖਾਲਿਸਤਾਨ ਰੈਫਰੈਂਡਮ ਰਾਹੀਂ ਸਾਡਾ ਕੇਸ ਬਿਲਟ ਹੋ ਰਿਹਾ ਹੈ, ਪੰਜਾਬ ਦੇ ਵਿੱਚ ਜਿਵੇਂ ਪਾਰਲੀਮੈਂਟ ਚੋਣਾਂ ਦੇ ਵੇਲੇ ਲੋਕਾਂ ਨੇ ਉਮੜ ਕੇ ਵੋਟਾਂ ਪਾਈਆਂ, ਦੋ ਹੀ ਕੈਂਡੀਡੇਟ ਸੀ ਜਿਹੜੇ ਉਸ ਸਾਰੀ ਦੇ ਲੈਗੇਸੀ ਨਾਲ ਜੁੜੇ। ਔਰ ਉਸ ਤੋਂ ਪਹਿਲਾਂ ਪਿਛਲੀ ਟਰਮ ਵੇਲੇ ਸਰ ਸਿਮਰਨਜੀਤ ਸਿੰਘ ਮਾਨ ਜਿਹੜੇ ਨੇ ਉਹ ਯੂਨੀਕ ਇੱਕ ਪਰਸਨੈਲਿਟੀ ਦੇ ਤੌਰ ਤੇ ਜਿੱਤ ਕੇ ਪਾਰਲੀਮੈਂਟ 'ਚ ਵਾਪਸ ਆਏ। ਸੋ ਇਹਨਾਂ ਦਾ ਇੱਕ ਪਾਸੇ ਤਾਂ ਏਜੰਸੀਆਂ ਪੰਜਾਬ ਦੇ ਵਿੱਚ ਬਹੁਤ ਗੰਦਾ ਰੋਲ ਹੁਣ ਤਾਂ ਅਸੀਂ ਦੇਖ ਰਹੇ ਹਾਂ, ਝੂਠੇ ਪੁਲਿਸ ਮੁਕਾਬਲਿਆਂ ਦਾ ਵੀ ਦੌਰਾ ਸ਼ੁਰੂ ਹੈ। ਪੁਲਿਸ ਗੁੰਡੇ ਇਨ ਯੂਨੀਫਾਰਮ ਨੇ ਜੋ ਕਰਨਲ ਪੁਸ਼ਪਿੰਦਰ ਸਿੰਘ ਬਾਠ ਦੇ ਨਾਲ ਹੋਇਆ ਔਰ ਉਸ ਦੇ ਮੁੰਡੇ ਨਾਲ, ਔਰ ਉਹਦੀ ਅਜੇ ਵੀ ਉਸ ਬਾਰੇ ਕੋਈ ਟਸ ਤੋਂ ਮਸ ਹੋਣ ਦੀ ਲਾਈਨ ਨਹੀਂ ਹੈ। ਹੁਣ ਉਹ ਹਾਈ ਕੋਰਟ 'ਚ ਗਿਆ ਨੇ ਕਿ ਜੀ ਜਿਹੜਾ CBI ਇਨਕੁਆਇਰੀ ਮਾਰ ਕੇ ਨਿਕਲਣਾ ਕੀ ਹੈ, ਪਰ ਇਹ ਸ਼ੋਅ ਇਹਨੇ ਕਰ ਦਿੱਤਾ ਵੀ ਗੁੰਡਾਗਰਦੀ ਪੁਲਿਸ ਦੀ ਕਿਸ ਹੱਦ ਤੱਕ ਇਹ ਯੂਨੀਫਾਰਮਡ ਗੁੰਡਿਆਂ ਨੂੰ ਖੁੱਲ੍ਹੀ ਛੁੱਟੀ ਦਿੱਤੀ ਹੋਈ ਹੈ। ਹੁਣ ਇਸ ਸਾਰੇ ਦੇ ਚੱਲਦਿਆਂ ਹੀ ਮੈਂ ਇਹਨਾਂ ਦੋਨਾਂ ਘਟਨਾਵਾਂ ਨੂੰ ਕੋਈ ਅੱਡ ਕਰਕੇ ਨਹੀਂ ਦੇਖਦਾ ਕਿ ਜੀ ਹੋਲਾ ਮਹੱਲਾ ਮਨਾਉਣ ਗਏ ਸਿੱਖ ਨੌਜਵਾਨ ਜਿਹੜੇ ਮਨੀਕਰਨ ਵੱਲ ਜਾ ਰਹੇ ਸੀ, ਕੁੱਲੂ ਦੇ ਵਿੱਚ ਰੋਕ ਕੇ ਉਹਨਾਂ ਨੂੰ ਕਿਵੇਂ ਜਿਹੜਾ ਉਹ ਉਹਨਾਂ ਤੋਂ ਨਿਸ਼ਾਨ ਸਾਹਿਬ ਖੋਏ ਗਏ, ਪਿੰਡਾਂ ਵਾਲਿਆਂ ਦੀ ਤਸਵੀਰ ਪਾੜੀ ਗਈ, ਨੌਜਵਾਨਾਂ ਨੂੰ ਜਿਹੜਾ ਉਹ ਬਹੁਤ ਮਾੜੀ ਜ਼ਬਾਨ ਬੋਲੀ ਗਈ। ਔਰ ਅਮਨ ਸੂਦ ਨਾਂ ਦਾ ਰੈਸਟੋਰੈਂਟ ਦਾ ਮਾਲਕ ਜਿਹਦਾ ਪਿਓ ਪੁੱਤਰ ਉਹ ਖਾਕੀ ਨਿਕਰਾਂ 'ਚ ਵੀ ਸਾਹਮਣੇ ਆ ਗਿਆ ਕਿ RSS ਦੇ ਬੰਦੇ ਜੇ ਦੂਜੇ ਤੀਜੇ ਨੇ। ਹੁਣ ਉਸ ਦਾ ਵੀ ਅਸੀਂ ਜ਼ਿਕਰ ਕਰਾਂਗੇ ਕਿ ਭਾਈ ਕਿਵੇਂ ਇੱਕ ਪਾਸੇ ਉਹ ਗੁੰਡਾਗਰਦੀ ਦਾ ਜਿਹੜਾ ਉਹ ਸਿੱਖਾਂ ਨੇ ਕਿਵੇਂ ਉਸ ਦਾ ਤਿੱਖਾ ਰਿਐਕਸ਼ਨ ਦਿੱਤਾ। ਪਰ ਗੱਲ ਇਸ ਚਾਣਕਿਆ ਜਿਹਨੂੰ ਹਿੰਦੂਤਵਾ ਦਾ ਚਾਣਕਿਆ ਕਿਹਾ ਜਾ ਰਿਹਾ ਅੱਜ ਦੇ ਦੌਰ ਦਾ, ਅਮਿਤ ਸ਼ਾਹ, ਉਹਨੇ ਬੜੀ ਬੇਸ਼ਰਮੀ ਨਾਲ ਪਾਰਲੀਮੈਂਟ ਦੇ ਸੈਸ਼ਨ ਦੇ ਵਿੱਚ ਜਿਹੜੇ ਲਫ਼ਜ਼ ਉਹਨੇ ਹਿੰਦੀ ਦੇ ਵਿੱਚ ਕਹੇ, ਐਗਜ਼ੈਕਟ ਪੰਜਾਬੀ ਇਹ ਹੈ ਕਿ ਕੁਝ ਲੋਕ ਪੰਜਾਬ ਵਿੱਚ ਭਿੰਡਰਾਂ ਵਾਲਾ ਬਣਨ ਦੀ ਕੋਸ਼ਿਸ਼ ਕਰ ਰਹੇ ਸੀ, ਕੋਸ਼ਿਸ਼ ਵੀ ਕੀਤੀ, ਅੱਗੇ ਵੀ ਵਧੇ, ਸਰਕਾਰ ਸਾਡੀ ਨਹੀਂ ਸੀ, ਫਿਰ ਵੀ ਇਸੇ ਗ੍ਰਹਿ ਮੰਤਰਾਲੇ ਦੀਆਂ ਕੋਸ਼ਿਸ਼ਾਂ ਸਦਕਾ ਅੱਜ ਉਹ ਅਸਾਮ ਦੀ ਜੇਲ੍ਹ ਵਿੱਚ ਆਰਾਮ ਨਾਲ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰ ਰਹੇ ਹਨ। ਹੁਣ ਇਸ ਸਟੇਟਮੈਂਟ 'ਚੋਂ ਤੁਹਾਨੂੰ ਤੰਜ਼ ਵੀ ਨਜ਼ਰ ਆਉਂਦੀ ਹੈ ਜਿਹਨੂੰ ਅਸੀਂ ਵਿਅੰਗ ਸੈਟੇਅਰ ਕਹਿੰਦੇ ਹਾਂ। ਇਸ 'ਚੋਂ ਸਿੱਖਾਂ ਪ੍ਰਤੀ ਨਫ਼ਰਤ ਵੀ ਨਜ਼ਰ ਆਉਂਦੀ ਹੈ, ਪਿੰਡਾਂ ਵਾਲਿਆਂ ਪ੍ਰਤੀ। ਈਵਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ
ਕਿਸ ਅੰਦਾਜ਼ ਦੇ ਵਿੱਚ ਪੇਸ਼ ਕੀਤਾ ਗਿਆ, ਇਹ ਆਪਣੇ ਆਪ ਦੇ ਵਿੱਚ ਦੱਸਦਾ ਹੈ ਵੀ ਇਹਨਾਂ ਦੇ ਅੰਦਰ ਕੀ ਚੱਲ ਰਿਹਾ ਹੈ। ਇਹ ਤੁਹਾਨੂੰ ਤਖਤ ਸਾਹਿਬਾਨ 'ਤੇ ਜਾ ਕੇ ਮੱਥਾ ਟੇਕਦੇ ਨਜ਼ਰ ਆਉਣਗੇ ਵੀਰ ਬਾਲ ਦਿਵਸ ਦੇ ਨਾਂ ਥੱਲੇ, ਇਵੇਂ ਲੱਗੇਗਾ ਜਿਵੇਂ ਕਿ ਇਹ ਬੜਾ ਗ੍ਰੈਟੀਟਿਊਡ ਸ਼ੋਅ ਕਰ ਰਹੇ ਨੇ, ਪਰ ਇਹ ਟਰੂਥ ਹੈ ਜਿਹੜੀ ਇਹਨੇ ਬਿਆਨੀ। ਔਰ ਜੇ ਇਹਨੂੰ ਹੀ ਤੁਸੀਂ ਦੇਖੋ ਵੀ ਇਹ ਬਿਆਨ ਦੇਣ ਤੋਂ ਪਹਿਲਾਂ RSS ਦਾ ਹੀ ਅਮਨ ਸੂਦ ਔਰ ਦੂਸਰਾ ਜਿਹੜਾ ਉਹ ਕੀ ਕਰਤੂਤ ਕਰ ਰਹੇ ਨੇ, ਤੇ ਫਿਰ ਤੁਹਾਨੂੰ ਇਹ ਸਮਝ ਆਏਗੀ ਕਿ ਵੀ ਇੱਕ ਪਾਸੇ ਇਹ ਹਿੰਦੂ ਸਿੱਖ ਇਸ਼ੂ ਬਣਾਉਣ ਦੀ ਲਾਈਨ ਜਿਹੜੀ ਕਿ ਬਰਾਬਰ ਇਹਨਾਂ ਨੂੰ ਰਹਿੰਦੀ, ਪੰਜਾਬ 'ਚ ਵੀ ਜਿਵੇਂ ਪੋਲਰਾਈਜੇਸ਼ਨ ਕਰਨ ਦੀ ਲਾਈਨ ਹੈ। ਔਰ ਜਦੋਂ ਅਸੀਂ ਕਹਿੰਦੇ ਹਾਂ ਵੀ ਲਾਅ ਐਂਡ ਆਰਡਰ ਸਟੇਟ ਦਾ ਮਸਲਾ ਹੈ, ਤੇ ਕ੍ਰੈਡਿਟ ਅਮਿਤ ਸ਼ਾਹ ਲੈ ਰਿਹਾ ਕਿ ਜੀ ਜਿਹੜੇ ਪਿੰਡਾਂ ਵਾਲੇ ਬਣਨ ਦੀ ਕੋਸ਼ਿਸ਼ ਕਰ ਰਹੇ ਸੀ, ਕੋਸ਼ਿਸ਼ ਵੀ ਕੀਤੀ, ਅੱਗੇ ਵੀ ਵਧੇ। ਹੁਣ ਤਾਂ ਇਹਦੇ ਬਾਰੇ ਕੋਈ ਦੋ ਰਾਵਾਂ ਨਹੀਂ ਨੇ ਕਿ ਜਿਹੜਾ ਇਹਨਾਂ ਨੇ ਜਿਸ ਕਿਸਮ ਦਾ ਹਿਡੀਅਸ ਆਪਰੇਸ਼ਨ ਜਿਹੜਾ ਕਰਕੇ, ਜਿਵੇਂ ਨੈਸ਼ਨਲ ਸਿਕਿਉਰਿਟੀ ਐਕਟ ਲਾਇਆ, ਜਿਵੇਂ ਅੰਮ੍ਰਿਤਪਾਲ ਸਿੰਘ ਨੂੰ 1 ਮਹੀਨਾ ਚੇਜ਼ ਕੀਤਾ ਗਿਆ, ਫੜਿਆ ਗਿਆ, ਇਹ ਸਾਰੀ ਹੋਮ ਮਿਨਿਸਟਰੀ ਦੀ ਲਾਈਨ, ਉਹਨਾਂ ਦੀ ਜਿਹੜੀ ਲਾਈਨ ਆ ਉਹਨੂੰ ਖੁਦ ਕਹਿ ਰਿਹਾ ਜੀ ਭਾਵੇਂ ਸਾਡੀ ਸਰਕਾਰ ਨਹੀਂ ਸੀ ਪਰ ਗ੍ਰਹਿ ਮੰਤਰਾਲੇ ਦੀਆਂ ਕੋਸ਼ਿਸ਼ਾਂ ਸਦਕਾ, ਮਤਲਬ ਇਹ ਹੈ ਵੀ ਅਸੀਂ ਆਪਰੇਸ਼ਨ ਕੀਤਾ, ਭਗਵੰਤ ਮਾਨ ਜਾਂ ਦੂਸਰਾ ਕੀ ਐਗਜ਼ਿਸਟ ਕਰਦੇ। ਤੇ ਫਿਰ ਇਹ ਕਹਿਣਾ ਕਿ ਜੀ ਡਿਬਰੂਗੜ੍ਹ 'ਚ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰ ਰਹੇ ਨੇ, ਇਹ ਵੀ ਦੱਸਦਾ ਹੈ ਕਿ ਵੀ ਹੁਣ ਕੰਟਰੋਲ ਸਾਡੇ ਕੋਲ ਹੈ। ਹੁਣ ਇੱਕਦਮ ਜਦੋਂ ਇਹਦੇ ਬਿਆਨ ਆਇਆ ਤਾਂ ਸੋਸ਼ਲ ਮੀਡੀਆ 'ਤੇ ਭਰਪੂਰ ਸਿੰਘ ਬਲਬੀਰ ਹੋਰਾਂ ਦੀ ਜਿਹੜੇ ਇੱਕ ਬੜੇ ਲਰਨਡ ਵਿਦਵਾਨ ਵੀ ਸਨ, ਅਕਾਲੀ ਪੱਤਰਕਾਰ ਦੇ ਐਡੀਟਰ ਵੀ ਰਹੇ, ਔਰ ਉਹਨਾਂ ਦੀਆਂ ਸਪੀਚਸ ਪ੍ਰੋਫੈਟਿਕ ਨੇ। ਉਹਨਾਂ ਦੀ ਇੱਕ ਸਪੀਚ ਦਾ ਪਾਰਟ ਉਹਨਾਂ ਨੇ ਕਿਹਾ ਵੀ ਜੋ ਵੀ ਸੰਤ ਪਿੰਡਾਂ ਵਾਲਿਆਂ ਦੀ ਸੋਚ ਤੇ ਭਾਵੇਂ ਉਹਨਾਂ ਦਾ ਭਰਾ ਭਤੀਜਾ ਕੋਈ ਹੋਰ ਸਿੱਖ ਬਣਨ ਦੀ ਕੋਸ਼ਿਸ਼ ਕਰੇਗਾ, ਉਹਨੂੰ ਭਾਰਤ ਦੀ ਸਰਕਾਰ ਕਦੇ ਮਾਫ ਨਹੀਂ ਕਰੇਗੀ। ਔਰ ਜਦੋਂ ਅਸੀਂ ਉਸ ਸਾਰੇ ਪਾਰਟ ਨੂੰ ਦੇਖਦੇ ਕਿ ਵੀ ਇਹਨਾਂ ਨੂੰ ਤਾਂ ਇਹ ਨਜ਼ਰ ਆਇਆ ਹੁਣ ਪਿੰਡਾਂ ਵਾਲੇ ਸੱਚ ਹੱਕ ਇਨਸਾਫ ਲਈ ਖਲੋਣ ਦਾ ਨਾਂ ਹੈ, ਪਿੰਡਾਂ ਵਾਲੇ ਡਿਫਾਈਂਸ ਦਾ ਨਾਂ ਹੈ, ਪਿੰਡਾਂ ਵਾਲੇ ਦਿੱਲੀ ਤਖਤ ਨੂੰ ਵੰਗਾਰਨ ਦਾ ਨਾਂ ਹੈ। ਉਹ ਵੰਗਾਰ ਅੰਮ੍ਰਿਤਪਾਲ ਸਿੰਘ ਦੇ, ਦੀਪ ਸਿੱਧੂ ਦੇ, ਸਿੱਧੂ ਮੂਸੇਵਾਲਾ ਦੇ, ਕੋਈ ਹੋਰ ਦੇ, ਉਹਨੂੰ ਉਹ ਟੋਲਰੇਟ ਨਹੀਂ ਕਰਨਗੇ। ਸੋ ਇਹ ਪਾਰਟ ਜਿਹੜਾ ਇਹ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਗਈ। ਹਾਲਾਂਕਿ ਕਈਆਂ ਨੇ ਕਾਊਂਟਰ ਕਰਕੇ ਇਹ ਵੀ ਕਿਹਾ ਕਿ ਜੀ ਫਿਰ ਜਿਹੜੇ ਤੁਸੀਂ ਬਾਹਰ ਖਾਲਿਸਤਾਨ ਦੇ ਯੋਧਿਆਂ ਨੂੰ ਉਹਨਾਂ ਦੀ ਆਵਾਜ਼ ਬੰਦ ਕਰਾਉਣ ਲਈ ਭੇਜੇ, ਉਹ ਅੱਜ ਨਿਊਯਾਰਕ ਦੀ ਜੇਲ੍ਹ 'ਚ ਬੈਠੇ ਹਨੂਮਾਨ ਚਾਲੀਸਾ ਪੜ੍ਹ ਰਹੇ ਨੇ। ਮੈਂ ਉਹਨੂੰ ਜਿਹੜਾ ਇਵੇਂ ਹੀ, ਕਿਉਂਕਿ ਇਹ ਇੱਕ ਰਿਐਕਸ਼ਨ ਹੈ, ਲੇਕਿਨ ਇਹ ਆਪਣੇ ਆਪ ਦੇ ਵਿੱਚ ਅਮਿਤ ਸ਼ਾਹ ਦੇ ਇਸ ਬਿਆਨ ਤੇ ਜਿਵੇਂ ਸਿੱਖਾਂ ਨੇ ਰਿਐਕਟ ਕੀਤਾ ਜਿੰਨੀ ਸਟਰੋਂਗਲੀ, ਇਵੇਂ ਹੀ ਬਣਦਾ ਸੀ। ਔਰ ਅਮਨ ਸੂਦ ਜਿਹਨੂੰ ਕੰਬਣਾ ਲਾਇਆ, ਕੰਬਣੀ ਛਿੜੀ ਹੋਈ ਹੈ, ਉਸ ਨੇ ਮਾਫੀ ਵੀ ਆ ਕੇ ਮੰਗ ਲਈ ਕਿ ਜੀ ਜੇ ਮੈਂ ਦੂਜੇ ਤੀਜੇ ਕੀਤਾ, ਕਿਸੇ ਨੇ ਕੁੱਲੂ ਦੀ ਅਦਾਲਤ 'ਚ ਉਹਦੇ ਖਿਲਾਫ ਕੇਸ ਵੀ ਰਜਿਸਟਰ ਕਰਤਾ, ਉਹਨੂੰ ਸੰਮਣ ਵੀ ਜਾਰੀ ਹੋ ਗਏ ਨੇ ਜਾਂ ਦੂਜੇ। ਔਰ ਇੱਧਰ ਹਿਮਾਚਲ ਟਰਾਂਸਪੋਰਟ ਦੀਆਂ ਬੱਸਾਂ ਉਹ ਫੈਸਲਾ ਕਰਤਾ ਉਹਨਾਂ ਨੇ ਜੀ ਹੁਣ ਨਹੀਂ ਭੇਜਣੀਆਂ। 5 ਬੱਸਾਂ ਅੰਮ੍ਰਿਤਸਰ ਬੱਸ ਅੱਡੇ 'ਤੇ ਖੜੀਆਂ, ਸ਼ੀਸ਼ੇ ਤੋੜ ਦਿੱਤੇ, ਜਿੰਨੀਆਂ ਹਿਮਾਚਲ ਜਾਣ ਵਾਲੀਆਂ ਸੀ ਉਹਨਾਂ ਦੇ ਪਿੰਡ ਵਾਲਿਆਂ ਦੀਆਂ ਤਸਵੀਰਾਂ ਲਾ ਕੇ ਭੇਜੀਆਂ। ਸੋ ਇਹ ਆਪਣੇ ਆਪ 'ਚ, ਹਾਲਾਂ ਅਸੀਂ ਇਸ ਕਿਸਮ ਦੀ ਵਾਇਲੈਂਸ ਦੀ ਹਮਾਇਤ ਨਹੀਂ ਕਰਦੇ ਕਿਉਂਕਿ ਇਹ ਉਹਨਾਂ ਨੂੰ ਕਈ ਵਾਰੀ ਮੌਕਾ ਵੀ ਦਿੰਦਾ, ਪਰ ਅਸੀਂ ਇਹ ਤਾਂ ਕਹਿਣਾ ਚਾਹੁੰਦੇ ਹਾਂ ਕਿ ਜਦੋਂ ਹੁੰਦਾ ਵੀ ਕੌਮ ਜ਼ਿੰਦਾ ਹੈ, ਜਿਉਂਦੀ ਹੈ, ਤੇ ਇਹੀ ਮੌਕੇ ਹੁੰਦੇ ਨੇ। ਜੇ ਉਹਨਾਂ ਨੇ ਟੈਸਟਿੰਗ ਆਫ ਵਾਟਰ ਕੀਤਾ ਜਾਂ ਟਰਾਇਲ ਬੈਲੂਨ ਕੀਤਾ, ਔਰ ਮੈਂ ਇੱਕ ਬਰੀਫ ਜਿਹੜੀ ਸਟੇਟਮੈਂਟ ਸਾਡੇ ਵੀਰ ਜਗਦੀਪ ਸਿੰਘ ਸੰਧੂ ਜਿਹੜੇ ਕਿ ਸਵਾਨ ਸਿਟੀ ਹੈ ਆਸਟ੍ਰੇਲੀਆ ਦੀ, ਵੈਸਟਰਨ ਆਸਟ੍ਰੇਲੀਆ, ਉਸ ਦੇ ਵਿੱਚ ਐਲਟਨ ਵਾਰਡ ਦੇ ਕਾਉਂਸਲਰ ਨੇ, ਉਹਨਾਂ ਨੇ ਲੈਟਰ ਆਫ ਕੰਡੈਮਨੇਸ਼ਨ ਦੇ ਥੱਲੇ ਜਿਹੜੀ ਇਹ ਸਟੇਟਮੈਂਟ ਜਾਰੀ ਕੀਤੀ ਹੈ। ਉਹਨਾਂ ਨੇ ਕਿਹਾ ਕਿ ਵੀ ਮੈਂ ਸਟਰੋਂਗਲੀ ਕੰਡੈਮ ਕਰਦਾ ਹਾਂ ਅਫੈਂਸਿਵ ਰਿਮਾਰਕ ਜਿਹੜੇ ਅਮਿਤ ਸ਼ਾਹ ਨੇ ਪਾਰਲੀਮੈਂਟ 'ਚ ਗੁਰੂ ਗ੍ਰੰਥ ਸਾਹਿਬ ਜਿਹੜੇ ਸਾਡੇ ਐਟਰਨਲ ਗੁਰੂ ਨੇ ਉਹਨਾਂ ਪ੍ਰਤੀ, ਔਰ ਸਾਡੇ ਮਾਣਯੋਗ ਜਿਹੜੇ ਬਹੁਤ ਸਤਿਕਾਰਤ ਲੀਡਰ ਨੇ ਸੰਤ ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲੇ, ਉਸ ਬਿਆਨ ਨੂੰ ਅਸੀਂ ਕੰਡੈਮ ਕਰਦੇ ਹਾਂ ਕਿ ਇਹ ਉਹਦੇ ਅਮਿਤ ਸ਼ਾਹ ਦੇ ਐਰੋਗੈਂਟ ਔਰ ਡਿਸਰਿਸਪੈਕਟਫੁਲ ਲਫ਼ਜ਼ ਜਿਹੜੇ ਨੇ ਇਹ ਤਕਲੀਫਦੇਹ ਨੇ, ਹਰਟਫੁਲ ਨੇ। ਔਰ ਅਸੀਂ ਇਹ ਸਮਝਦੇ ਹਾਂ ਕਿ ਵੀ ਇਹ ਜਿਹੜਾ ਭਾਰਤੀ ਹਕੂਮਤ ਦਾ ਬਿਹੇਵੀਅਰ ਹੈ ਸਿੱਖਾਂ ਪ੍ਰਤੀ, ਇਹਨੂੰ ਅਸੀਂ ਨਹੀਂ ਸਹਾਰਾਂਗੇ।
ਔਰ ਇਸ ਦੇ ਜਿਹੜੇ ਨੇ ਇਸ ਦੇ ਕਨਸੀਕੁਐਂਸਿਸ ਦੇ ਲਈ ਉਹਨਾਂ ਨੂੰ ਤਿਆਰ ਰਹਿਣਾ ਚਾਹੀਦਾ, ਸਵੀਅਰ ਕਨਸੀਕੁਐਂਸਿਸ ਹੋਣਗੇ। ਔਰ ਨਾਲ ਦੀ ਨਾਲ ਉਹਨਾਂ ਨੇ ਸਿੱਖ ਕੌਮ ਨੂੰ ਵੀ ਅਪੀਲ ਕੀਤੀ ਕਿ ਭਾਈ ਡਟ ਕੇ ਖਲੋਵੋ, ਏਕਤਾ ਦਾ ਸਬੂਤ ਦਿਓ। ਇਹ ਸਾਡੀ ਜ਼ਿੰਮੇਵਾਰੀ ਹੈ ਕਿ ਅਸੀਂ ਆਪਣੇ ਹੱਕਾਂ ਦੀ ਰਾਖੀ ਕਰੀਏ ਔਰ ਆਪਣੀ ਪਛਾਣ ਔਰ ਆਪਣੇ ਹੱਕਾਂ ਦੇ ਲਈ ਜੂਝੀਏ। ਸੋ ਅਸੀਂ ਸਮਝਦੇ ਹਾਂ ਕਿ ਵੀਰ ਜਗਦੀਪ ਸਿੰਘ ਸੰਧੂ ਹੋਰਾਂ ਨੇ ਵੀ ਬੜੀ ਮਜ਼ਬੂਤੀ ਨਾਲ ਇੱਕ ਇਲੈਕਟਿਡ ਆਫੀਸ਼ੀਅਲ ਹੁੰਦਿਆਂ, ਕਾਉਂਸਲਰ ਹੁੰਦਿਆਂ ਉਹਨਾਂ ਨੇ ਸਟੈਂਡ ਲਿਆ। ਔਰ ਇਸ ਦੇ ਉੱਤੇ ਈਵਨ ਭਾਵੇਂ ਹੁਣ ਕੌਣ ਮਾਨਤਾ ਦਿੰਦਾ ਨਹੀਂ ਦਿੰਦਾ, ਜਿਹੜਾ ਅਕਾਲ ਤਖਤ ਦਾ ਜਥੇਦਾਰ ਨਵਾਂ ਥਾਪਿਆ ਕੁਲਦੀਪ ਸਿੰਘ ਗੜਗੱਜ, ਉਹਨਾਂ ਨੇ ਵੀ ਮਜ਼ਬੂਤ ਲਾਈਨ ਲਈ, ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਵੀ ਲਈ, ਬਹੁਤ ਸਾਰਾ ਸਿਮਰਨਜੀਤ ਸਿੰਘ ਮਾਨ ਉਹਨਾਂ ਨੇ ਅਮਿਤ ਸ਼ਾਹ ਨੂੰ ਵੰਗਾਰਿਆ ਪੂਰੀ ਤਰ੍ਹਾਂ। ਸੋ ਇਹ ਹੈ ਕਿ ਵੀ ਇਹ ਜਿਹੜਾ ਜਵਾਬ ਹੈ ਇਹ ਮੂੰਹ ਭੰਨਣ ਵਾਲਾ, ਇਹ ਬੜਾ ਜ਼ਰੂਰੀ ਸੀ ਸਿੱਖ ਕੌਮ ਦਾ ਰਿਐਕਸ਼ਨ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸਾਥ ਲੈਣੇ ਬ੍ਰੇਕ। ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।